ਇਹ ਅੱਗੇ ਬਹੁਤ ਦੁਖੀ ਹਾਂ ਜੀ। ਸਾਨੂੰ ਸਟਰਗਲ ਕਰਨਾ ਪੈ ਰਿਹਾ ਆ, ਸਾਨੂੰ ਕੋਈ ਨਿਆਂ ਨਹੀਂ ਮਿਲ ਰਿਹਾ। ਤਰੀਕਾਂ ਪੈ ਰਹੀਆਂ ਨੇ। ਪ੍ਰਸ਼ਾਸਨ ਨੂੰ ਇਹੋ ਮੰਗਿਆ ਜੀ, ਜਿੰਨੀ ਜਲਦੀ ਹੋ ਸਕੇ ਸਾਨੂੰ ਇਸ ਚੀਜ਼ ਦਾ ਨਿਆਂ ਦਿੱਤਾ ਜਾਵੇ। ਬਿਲਕੁਲ ਨੇਬਰਹੁੱਡ ਦੇ ਵਿੱਚ ਰਹਿੰਦੇ ਸੀਗੇ ਅਤੇ ਸੌਰੀ ਭਾਜੀ ਜਿੱਦਾਂ ਦਾ ਹੁਣ ਟਾਈਮ ਲੰਘ ਰਿਹਾ, ਅਸੀਂ ਉਹਨਾਂ ਨੂੰ ਹੋਰ ਜ਼ਿਆਦਾ ਮਿਸ ਕਰਦੇ ਹਾਂ ਐਂਡ ਬਹੁਤ ਜ਼ਿਆਦਾ ਸਾਡੇ ਲਈ ਹਾਰਡ ਹੋ ਰਿਹਾ, ਸਪੈਸ਼ਲੀ ਜਦੋਂ ਸਾਨੂੰ ਜਸਟਿਸ ਲੈਣ ਲਈ ਇੰਨਾ ਜਹਿਦ ਕਰਨੀ ਪੈ ਰਹੀ ਆ। ਐਵਰੀ ਸੰਡੇ ਅਸੀਂ ਭਾਵੇਂ ਨਾ ਆਈਏ ਗੁਰੂ ਘਰ, ਉਹ ਅਮਨਵੀਰ ਨੇ ਜ਼ਰੂਰ ਆਉਣਾ ਹੁੰਦਾ ਸੀ। ਕਰੋਨਾ ਟਾਈਮ 'ਚ ਵੀ ਫਾਦਰ ਸਾਹਿਬ ਨੇ ਉਹਨੇ ਕਹਿ ਦੇਣਾ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਘਰੇ ਰਹੋ ਅਤੇ ਮੈਂ ਗੁਰੂ ਘਰ ਅਸੀਂ ਮਿਸ ਕਰ ਜਾਈਏ, ਉਹਨੇ ਐਵਰੀ ਸੰਡੇ ਉਹਨੇ ਆਪਣੀ ਹਾਜ਼ਰੀ ਲਾਉਣੀ ਹੁੰਦੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਜੀ ਆਇਆਂ ਨੂੰ ਆਖਦੇ ਹਾਂ। ਇਸ ਮੌਕੇ ਅਸੀਂ ਪਹੁੰਚੇ ਹੋਏ ਹਾਂ ਮਰਸਟ ਦੇ ਗੁਰਦੁਆਰਾ ਸਾਹਿਬ, ਜਿੱਥੇ ਅੱਜ ਢੇਰੀ ਪਰਿਵਾਰ ਜਿਨ੍ਹਾਂ ਦਾ ਇੱਕ ਵਰ੍ਹੇ ਪਹਿਲਾਂ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਬਰਸੀ ਨੂੰ ਮਨਾਇਆ ਗਿਆ। ਮੇਰੇ ਨਾਲ ਉਹਨਾਂ ਉਸੇ ਪਰਿਵਾਰ ਦੇ ਜਿਹੜੇ ਕੁਝ ਫਰੈਂਡਸ ਆ, ਸੱਜਣ ਮਿੱਤਰ ਆ, ਉਹ ਜੁੜੇ ਹੋਏ ਆ। ਉਹ ਉਹਨਾਂ ਪਰਿਵਾਰ ਦੇ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਜੀ। ਅਮਨ, JB, ਜਸਲੀਨ ਅਤੇ ਰੂਹੀ ਸਾਡੇ ਬਹੁਤ ਹੀ ਪਿਆਰੇ, ਜਿੱਦਾਂ ਕਹ ਲਓ ਛੋਟੇ ਭਰਾ ਅਤੇ ਭੈਣ ਅਤੇ ਬੱਚੀ ਸੀਗੇ, ਅਤੇ ਅਸੀਂ ਬਹੁਤ ਹੀ ਸਮਾਂ ਇਕੱਠਿਆਂ ਨੇ ਲੰਘਾਇਆ। ਬਿਲਕੁਲ ਨੇਬਰਹੁੱਡ ਦੇ ਵਿੱਚ ਰਹਿੰਦੇ ਸੀਗੇ ਅਤੇ ਸੌਰੀ ਭਾਜੀ ਨਹੀਂ ਦੇਖੋ, ਇਹ ਬੜਾ ਔਖਾ ਵਕਤ ਆ। ਸਮਾਂ ਬੀਤ ਜਾਂਦਾ ਆ। ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦਾ, ਪਰ ਜਿੱਦਾਂ ਆਪਾਂ ਅੰਦਰ ਸੁਣਿਆ, ਸਾਰਿਆਂ ਦੀਆਂ ਗੱਲਾਂ ਸੁਣੀਆਂ, ਇਹ ਦਿਲ ਨੂੰ ਚੋਟ ਪਹੁੰਚਦੀ ਆ। ਉਸ 7-8 ਮਹੀਨੇ ਦੀ ਬੱਚੀ ਦਾ ਕੀ ਕਸੂਰ ਸੀਗਾ? ਉਹਨੂੰ ਤਾਂ ਅਜੇ ਰੋਟੀ ਵੀ ਨਹੀਂ ਸੀ ਮੰਗਣੀ ਆਉਂਦੀ, ਉਹਦੇ ਨਾਲ ਇਹ ਕੁਛ ਜਿਹੜਾ ਉਹ ਕਰ ਦਿੱਤਾ। ਇਹ ਆਈ ਨੋ ਬੜਾ ਇਮੋਸ਼ਨਲ ਵਕਤ ਆ, ਪਰ ਜ਼ਰੂਰ ਉਸ ਪਰਿਵਾਰ ਦੇ ਬਾਰੇ, ਉਹਨਾਂ ਜੀਆਂ ਦੇ ਬਾਰੇ ਜੇ ਕੁਛ ਵੀਰ ਜੀ ਤੁਸੀਂ ਦੱਸਣਾ ਚਾਹੁੰਦੇ, ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ। ਅਤੇ ਮੈਂ ਅਮਨ ਦਾ ਨੇਬਰ ਸੀ ਜੀ। ਅਸੀਂ ਇੱਕ ਸਾਰਾ ਛੋਟਾ ਜਿਹਾ ਟਾਊਨ ਆ, ਪਰਿਵਾਰ ਵਾਂਗ ਸਾਰੇ ਰਹਿੰਦੇ ਨੇ। ਹਾਂਜੀ। ਬਹੁਤ ਹੀ ਹਸਮੁਖ ਸੀ ਅਮਨ। ਜਦੋਂ ਅਸੀਂ ਪਹਿਲੀ ਵਾਰੀ ਮਿਲੇ ਹਾਂ, ਸਾਨੂੰ ਗਰਾਊਂਡ 'ਚ ਮਿਲੇ ਸੀ ਅਤੇ ਵਾਕ ਕਰਦੇ ਸੀ ਆਪਣੀ ਵਾਈਫ ਨਾਲ, ਅਤੇ ਉਦੋਂ ਇੰਟਰੋਡਿਊਸ ਹੋਏ ਵੀ ਸਾਡੇ ਨੇਬਰ ਨੇ, ਨਵੇਂ ਆਏ, ਵੈਲਕਮ ਕੀਤਾ ਸਾਡਾ ਉਹਨਾਂ ਨੇ। ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਗੁਰਪ੍ਰੀਤ ਭਾਜੀ ਹੋਰੀ ਸਾਰਿਆਂ ਨਾਲ ਪਿਆਰ ਨਾਲ ਅਸੀਂ ਰਹਿੰਦੇ ਰਹੇ। ਫਿਰ ਅਸੀਂ ਅਮਨ ਨੇ ਨੈੱਟ ਲੈ ਕੇ ਆਉਣਾ, ਵਾਲੀਬਾਲ ਖੇਡਣ ਲੱਗ ਗਏ ਸਾਰੇ। ਇੱਦਾਂ ਮੈਮਰੀਜ਼ ਸਾਰੀਆਂ। ਫਿਰ ਹੋਰ ਜਿੱਦਾਂ ਫੈਮਲੀਜ਼ ਕਲੋਜ਼ ਹੁੰਦੀਆਂ ਰਹੀਆਂ। ਅਤੇ ਫਾਦਰ ਸਾਹਿਬ ਇਹਨਾਂ ਦੇ, ਉਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਬੈਕ ਦੀ ਕੋਈ ਇਸ਼ੂ ਆ ਗਿਆ, ਉਹਨਾਂ ਨੇ ਆ ਜਾਣਾ, ਫਾਦਰ ਸਾਹਿਬ ਨੂੰ ਘਰੋਂ ਲੈ ਜਾਣਾ। ਮਤਲਬ ਵੈਰੀ ਹੈਲਪਫੁਲ ਫੈਮਲੀ, ਸਾਰੇ ਪਿਆਰ ਨਾਲ ਰਹਿਣ ਵਾਲੇ ਸੀ। ਜੋ ਪਾਣਾ ਵਰਤ ਗਿਆ, ਉਸ ਪਾਣੇ ਨੂੰ ਵਾਪਸ ਨਹੀਂ ਕਰ ਸਕਦੇ, ਪਰ ਵੀ ਮਿਸ ਨਾਲ। ਥੈਂਕ ਯੂ ਭਾਜੀ। ਵੀਰ ਜੀ ਤੁਸੀਂ, ਤੁਹਾਡਾ ਨਾਮ? ਮੇਰਾ ਨਾਮ ਗੋਲਡੀ ਸਿੰਘ ਔਲਖ ਜੀ। ਐਂਡ JB ਅਮਨ ਦੇ ਨਾਲ ਸਾਡੀ ਕੋਈ ਸਾਂਝ ਕੋਈ 20-22 ਸਾਲ ਪੁਰਾਣੀ ਆ। ਜਦੋਂ ਇਹ ਮਰਸਟ 'ਚ ਮੂਵ ਹੋਏ ਸੀ, JB ਅਤੇ ਅਮਨ ਨੂੰ ਪਹਿਲਾਂ ਅਸੀਂ ਇੱਥੇ ਮਿਲੇ ਮਰਸਟ। ਉਸ ਟਾਈਮ ਮਰਸਟ ਵਿੱਚ ਕੋਈ ਜ਼ਿਆਦਾ ਪੰਜਾਬੀ ਪਰਿਵਾਰ ਨਹੀਂ ਸੀਗੇ। ਸੋ ਇੰਨੇ ਸਾਲਾਂ ਦੇ ਵਿੱਚ ਅਸੀਂ ਬਹੁਤ ਇੱਕ ਕਹਿ ਲਓ ਵੀ ਯਾਰ ਦੋਸਤ ਵਾਂਗ ਨਹੀਂ ਸਾਡਾ ਪਿਆ ਸੀ, ਸਾਡੇ ਸਕੇ ਭਰਾਵਾਂ ਵਾਂਗੂ ਸੀਗੇ। ਅਤੇ ਜਿੱਦਾਂ ਦਾ ਹੁਣ ਟਾਈਮ ਲੰਘ ਰਿਹਾ, ਅਸੀਂ ਉਹਨਾਂ ਨੂੰ ਹੋਰ ਜ਼ਿਆਦਾ ਮਿਸ ਕਰਦੇ ਹਾਂ ਐਂਡ ਬਹੁਤ ਜ਼ਿਆਦਾ ਸਾਡੇ ਲਈ ਹਾਰਡ ਹੋ ਰਿਹਾ, ਸਪੈਸ਼ਲੀ ਜਦੋਂ ਸਾਨੂੰ ਜਸਟਿਸ ਲੈਣ ਲਈ ਇੰਨਾ ਜਹਿਦ ਕਰਨੀ ਪੈ ਰਹੀ ਆ। ਅਤੇ all I say, JB and Aman, we miss you very, very, very much. And there is no days that we don't miss you guys. And it's very partly ਬਹੁਤ ਹਾਰਡ ਆ ਭਾਜੀ। ਇਟ ਇਜ਼ ਵੈਰੀ ਇਮੋਸ਼ਨਲ, ਇਟਸ ਵੈਰੀ ਹਾਰਡ। ਤੁਸੀਂ ਕੁਛ ਪ੍ਰਸ਼ਾਸਨ ਨੂੰ, ਕੋਈ ਐਡਮਿਨਿਸਟ੍ਰੇਸ਼ਨ ਨੂੰ ਕੁਛ ਕਹਿਣਾ ਚਾਹੁੰਦੇ? ਇਹੋ ਕਹਿ ਸਕਦੇ ਹਾਂ ਜੀ ਭਾਜੀ ਵੀ ਸਾਨੂੰ ਅਸੀਂ ਅੱਗੇ ਬਹੁਤ ਦੁਖੀ ਹਾਂ ਜੀ। ਸਾਨੂੰ ਸਟਰਗਲ ਕਰਨਾ ਪੈ ਰਿਹਾ ਆ, ਸਾਨੂੰ ਕੋਈ ਨਿਆਂ ਨਹੀਂ ਮਿਲ ਰਿਹਾ। ਤਰੀਕਾਂ ਪੈ ਰਹੀਆਂ ਨੇ। ਪ੍ਰਸ਼ਾਸਨ ਨੂੰ ਇਹੋ ਮੰਗਿਆ ਜੀ, ਜਿੰਨੀ ਜਲਦੀ ਹੋ ਸਕੇ ਸਾਨੂੰ ਇਸ ਚੀਜ਼ ਦਾ ਨਿਆਂ ਦਿੱਤਾ ਜਾਵੇ ਅਤੇ ਸਾਨੂੰ ਖੱਜਲ ਖੁਆਰ ਨਾ ਕੀਤਾ ਜਾਵੇ, ਕਿਉਂਕਿ ਅਸੀਂ ਮਹੀਨੇ 2 ਹੀ ਮਹੀਨੇ ਬਾਅਦ ਨਵੀਂ ਤਰੀਕ ਪੈ ਜਾਂਦੀ ਹੈ, ਕੋਈ ਨਵੀਂ ਚੀਜ਼ ਕੱਢ ਕੇ ਰੱਖ ਦਿੱਤੀ ਹੈ ਸਾਡੇ ਕੋਲ। ਸਾਡੇ ਤਾਂ ਮਾਂ ਪਿਓ ਜਿਹੜੇ ਹੁਣ ਇੱਥੋਂ ਉਹਨਾਂ ਲਈ ਵਾਸਤੇ ਬਹੁਤ ਮੁਸ਼ਕਿਲ ਹੁੰਦੀ ਹੈ। ਜਿੰਨੀਆਂ ਤਰੀਕਾਂ ਪੈਂਦੀਆਂ ਉਹ ਹਾਰਡ ਆ ਪਰਿਵਾਰ ਵਾਸਤੇ। ਜੀ ਵੀਰ ਜੀ, ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਤਰਨਬੀਰ ਸਿੰਘ ਢਿੱਲੋਂ, ਜੀ। ਅਤੇ ਮੈਂ JB ਅਤੇ ਅਮਨ ਉਹਨਾਂ ਦਾ ਛੋਟਾ ਭਰਾ ਸੀ। ਅਤੇ ਸਮਝ ਨਹੀਂ ਲੱਗਣ ਦੀ, ਸਾਲ ਵੀ ਨਿਕਲ ਚੱਲਿਆ। ਅਤੇ ਪਿਛਲੇ ਲਾਸਟ ਈਅਰ ਅਰਾਊਂਡ ਇਸ ਟਾਈਮ ਸੰਡੇ ਅਸੀਂ ਇਕੱਠੇ ਬੈਠੇ ਸੀ, ਮੈਂ ਅਤੇ ਅਮਨ ਭਾਜੀ ਹੱਸਣ ਨੇ ਇੱਕ ਦੂਸਰੇ ਨਾਲ। ਨਾਈਨਰਸ ਦਾ ਬਹੁਤ ਵੱਡਾ ਫੈਨ ਸੀ ਉਹ। ਸੋ ਕੀ ਕਹਿੰਦੇ ਹੀ ਲਵਡ ਵਾਚਿੰਗ ਫੁੱਟਬਾਲ। ਪਲਾਨ ਬਣਾਉਣੇ ਇਕੱਠੇ ਫੁੱਟਬਾਲ ਵੇਖਾਂਗੇ ਐਵਰੀ ਡੇ।
ਜਦੋਂ ਉੱਠੀਦਾ ਹੈ ਮੈਮਰੀਆਂ ਉਹਨਾਂ ਦੀਆਂ ਆ ਜਾਂਦੀਆਂ। ਹੁਣ ਕੀ ਕਹਿੰਦੇ ਸਾਰਿਆਂ ਕੋਲ ਸਮਾਰਟਫੋਨ ਆ ਤੇ ਮਨ ਬਹੁਤ ਉਦਾਸ ਹੁੰਦਾ ਹੈ, ਪਰ ਜੋ ਰੱਬ ਨੂੰ ਭਾਣਾ। ਸੋ ਅਸੀਂ ਤੇ ਇਹੋ ਹੀ ਸਾਰਿਆਂ ਨੂੰ ਕਹਿੰਦੇ ਆ, ਉਹਨਾਂ ਦੇ ਵਾਸਤੇ ਅਰਦਾਸ ਕਰੋ, ਉਹਨਾਂ ਦੀ ਸ਼ਾਂਤੀ ਕੀ ਕਹਿੰਦੇ ਆਤਮਾ ਸ਼ਾਂਤੀ ਬਖਸ਼ੇ। ਤੇ ਬਸ ਕੀ ਕਹਿੰਦੇ ਜਸਟਿਸ ਨੂੰ ਅਸੀਂ ਹੁਣ ਸਾਡਾ ਪਰਿਵਾਰ ਤੇ ਵਾਪਸ ਆ ਨਹੀਂ ਸਕਦਾ, ਰਾਈਟ। ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਸਾਰਾ ਕੀ ਕਹਿੰਦੇ ਜਸਟਿਸ ਸਿਸਟਮ ਨੂੰ, ਪਰਿਵਾਰ ਨੂੰ ਇੱਕ ਹਿਸਾਬ ਦਾ ਜਸਟਿਸ ਮਿਲਾ ਕੇ ਤੇ ਇਹ ਕੰਮ ਡਨ ਕਰੋ, ਸੋ ਸਾਰਿਆਂ ਨੂੰ ਥੋੜ੍ਹੀ ਬਹੁਤੀ ਪੇਨ ਦੀ ਈਜ਼ ਮਿਲ ਜੇ। ਮੂਵ ਔਨ ਹੋਣਾ ਬੜਾ ਔਖਾ ਹੁੰਦਾ ਆ ਇੱਦਾਂ ਦਾ, ਜਿੰਨੀ ਦੇਰ ਤੱਕ ਜਸਟਿਸ ਇਨਸਾਫ ਨਹੀਂ ਮਿਲਦਾ ਪਰਿਵਾਰ ਦੇ ਲਈ, ਚਾਹੇ ਉਹ ਕੋਈ ਤਸਵੀਰ ਆ ਕਿਸੇ ਦਾ ਕਿਸੇ ਖਾਸ ਤਰੀਕੇ ਦੇ ਨਾਲ ਹੱਸਣਾ, ਚਾਹੇ ਜਿੱਦਾਂ ਵੀਰ ਜੀ ਨੇ ਦੱਸਿਆ ਵਾਲੀਬਾਲ ਦੇ ਵਿੱਚ ਖੇਡਣਾ, ਇਕੱਠੇ ਬੈਠ ਕੇ ਹੱਸਣਾ ਖੇਡਣਾ, ਗੁਰੂ ਘਰ ਦੇ ਵਿੱਚ ਆਉਣਾ, ਉਹ ਮੈਮਰੀਜ਼ ਨੂੰ ਹਮੇਸ਼ਾ ਯਾਦ ਰੱਖਦਾ ਆ। ਜਸਟਿਸ ਮਿਲਦਾ ਹੈ, ਇਨਸਾਫ ਮਿਲਦਾ, ਉਸ ਕਾਤਲ ਨੂੰ ਸਜ਼ਾ ਮਿਲੇ, ਇਹੀ ਮੰਗ ਉਸ ਦੇ ਸਾਥੀਆਂ ਦੇ ਵੱਲੋਂ, ਉਸ ਦੇ ਦੋਸਤਾਂ ਦੇ ਵੱਲੋਂ, ਉਹਨਾਂ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਵੱਲੋਂ ਆ। ਤੇ ਵੀਰ ਜੀ ਤੁਸੀਂ ਵੀ ਕੁਛ ਸ਼ੇਅਰ ਮੈਂ ਹੋਰ ਕਹਿਣਾ ਚਾਹੁੰਦਾ, ਐਵਰੀ ਸੰਡੇ ਅਸੀਂ ਭਾਵੇਂ ਨਾ ਆਈਏ ਗੁਰੂ ਘਰ, ਉਹ ਅਮਨ ਵੀਰ ਨੇ ਜ਼ਰੂਰ ਆਉਣਾ ਹੁੰਦਾ ਸੀ। ਕਰੋਨਾ ਟਾਈਮ 'ਚ ਵੀ ਫਾਦਰ ਸਾਹਿਬ ਨੇ ਉਹਨੇ ਕਹਿ ਦੇਣਾ ਕੋਈ ਗੱਲ ਨਹੀਂ ਡੈਡੀ ਜੀ ਤੁਸੀਂ ਘਰੇ ਰਹੋ ਤੇ ਮੈਂ ਗੁਰੂ ਘਰ ਅਸੀਂ ਮਿਸ ਕਰ ਜਾਈਏ, ਉਹਨੇ ਐਵਰੀ ਸੰਡੇ ਉਹਨੇ ਆਪਣੀ ਹਾਜ਼ਰੀ ਲਾਉਣੀ ਹੁੰਦੀ ਆ। ਕਈ ਵਾਰ ਫਿਰ ਸੋਚੀਦਾ ਰੱਬ ਇਹ ਚੰਗੇ ਇਨਸਾਨਾਂ ਨਾਲ ਕਿਉਂ ਇਦਾਂ ਕਰਦਾ, ਕੀ ਪਤਾ ਉਹਨੂੰ ਵੀ ਸਾਡੇ ਤੋਂ ਜ਼ਿਆਦਾ ਲੋੜ ਹੋਵੇ। ਬਾਕੀ ਹਾਂਜੀ ਜੀ, ਕੀ ਨਾਮ ਹੈ? ਮੇਰਾ ਨਾਮ ਤੇਜਿੰਦਰ ਸਿੰਘ ਨਾਗਰਾ ਤੇ ਮੈਂ ਉਹਨਾਂ ਨੂੰ ਬਹੁਤ ਕਲੋਜ਼ਲੀ ਜਾਣਦਾ, ਕਿਉਂਕਿ ਜਿਹੜਾ ਮੇਰਾ ਘਰ ਆ ਜਿੱਥੇ ਮੈਂ ਰਹਿੰਦਾ ਮੈਂ ਉਹਨਾਂ ਕੋਲੇ ਬਾਈ ਕੀਤਾ ਸੀ। ਠੀਕ ਹੈ। ਤਾਂ ਬਹੁਤ ਵਧੀਆ ਇਨਸਾਨ ਸੀ। ਮੈਂ ਉਹਨਾਂ ਵੀ ਜੇ ਜਿਹੜੇ ਬੰਦੇ ਇੰਨੇ ਪੀਸਫੁਲੀ ਜੇ ਉਹ ਇਦਾਂ ਰਹਿੰਦੇ ਸੀ, ਜੇ ਉਹਨਾਂ ਨਾਲ ਇਦਾਂ ਹੋ ਸਕਦਾ ਤੇ ਕੋਈ ਇਨਸਾਫ ਵੀ ਨਹੀਂ ਮਿਲਦਾ ਪਿਆ। ਤੇ ਬਸ ਅਸੀਂ ਤੇ ਇਹੀ ਰਿਕੁਐਸਟ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਭਾਜੀ ਬਹੁਤ ਹੀ ਵਧੀਆ ਬੰਦੇ ਸੀ ਤੇ ਜਿਹੜਾ ਮੇਰਾ ਘਰ ਆ ਜਿੱਥੇ ਮੈਂ ਰਹਿੰਦਾ ਮੈਂ ਉਹਨਾਂ ਕੋਲੇ ਬਾਏ ਕੀਤਾ ਸੀ। ਪਹਿਲਾਂ 2 ਸਾਲ ਰੈਂਟ ਤੇ ਵੀ ਰਿਹਾ ਮੈਂ ਉਹਨਾਂ ਦੇ ਨਾਲ। ਬਹੁਤ ਹੀ ਪੀਸਫੁਲ ਬੰਦੇ ਸੀ, ਕਦੀ ਉਹਨਾਂ ਨੇ ਕਿਸੇ ਨੂੰ ਮਾੜੀ ਚੰਗੀ ਕਦੀ ਕੋਈ ਗੱਲ ਨਹੀਂ ਸੀ ਕੀਤੀ। ਦੋਵੇਂ ਭਰਾ ਬਹੁਤ ਹੀ ਵਧੀਆ ਸੀ। ਹਾਂਜੀ, ਇਨਸਾਫ ਮਿਲਣਾ ਚਾਹੀਦਾ ਭਾਜੀ। ਸੋ ਜਿੱਦਾਂ ਤੁਸੀਂ ਸੁਣ ਰਹੇ ਆ ਇਹਨਾਂ ਦੇ ਕੋਲੋਂ, ਇਹ ਉਹਨਾਂ ਦੇ ਕਰੈਕਟਰ ਦੇ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਦੱਸ ਰਹੇ ਵੀ ਕਿੰਨਾ ਹਸਮੁਖ ਮਿਲਣਸਾਰ ਪਰਿਵਾਰ ਸੀ। ਜਿਹੜਾ ਆਪਾਂ ਅੰਦਰ ਵੀ ਸੁਣਿਆ, ਜਦੋਂ ਗੁਰੂ ਘਰ ਨੂੰ ਜ਼ਮੀਨ ਲੈਣੀ ਸੀ ਉਦੋਂ ਵੀ ਮੋਹਰੇ ਆ ਕੇ ਉਹਨਾਂ ਨੇ ਮਦਦ ਕੀਤੀ। ਕਿਸੇ ਨੂੰ ਘਰ ਦਵਾ ਰਹੇ ਆ, ਕਿਸੇ ਨਾਲ ਰੈਂਟ ਤੇ ਆ, ਜੌਬਸ ਵੀ ਦੇ ਰਹੇ ਆ, ਸਾਰਾ ਕੁਝ ਕਰ ਰਹੇ ਸੀ। ਪਤਾ ਨਹੀਂ ਕੀ ਅਜਿਹਾ ਪਰਮਾਤਮਾ ਨੂੰ ਕੀ ਮਨਜ਼ੂਰ ਸੀ, ਕੀ ਉਸ ਘਿਨਾਉਣੇ ਬੰਦੇ ਦੇ, ਉਸ ਰਾਖਸ਼ ਦੇ ਮਨ ਦੇ ਵਿੱਚ ਸੀਗਾ ਜਿਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਆਪਾਂ ਇਹੀ ਉਮੀਦ ਕਰਦੇ ਹਾਂ ਵੀ ਜੋ ਇੱਥੇ ਮੰਗ ਆ, ਜੋ ਸਾਰਿਆਂ ਦੀ ਮੰਗ ਆ, ਪੂਰੀ ਪੰਜਾਬੀ ਕਮਿਊਨਿਟੀ ਦੀ ਇਹੀ ਮੰਗ ਆ ਵੀ ਜਲਦ ਤੋਂ ਜਲਦ ਇਸ ਕੇਸ ਦੇ ਵਿੱਚ ਇਨਸਾਫ ਮਿਲੇ, ਢੇਰੀ ਪਰਿਵਾਰ ਨੂੰ ਇਹ ਇਨਸਾਫ ਮਿਲੇ ਤੇ ਉਹਨਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਇੰਨੀ ਗੱਲਬਾਤ ਦੇ ਨਾਲ ਹੁਣ ਮੈਂ ਸਮਾਪਤੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਜੀ।